ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਸੁਣਿਓ, ਕੀ ਹਾਲ ਹੈ? ਸਲਾਮਤ ਰਵੋ, ਖੁਸ਼ ਰਵੋ। ਚਲਿए फिर आज थोड़ी सैर करिए, थोड़ी ਤੁਹਾਨੂੰ सड़क गर्दी करवाइए एज यूजुअल। ਅੱਜ ਮੈਂ ਇੱਕ ਡਰਾਮਾ ਪੜ੍ਹਿਆ ਤੇ ਵੇਖਿਆ ਵੀ। वन एक्ट ड्रामा है ਤੇ ਉਹ ਇੱਕ ਰਸ਼ੀਅਨ ਡਰਾਮਾਟਿਸਟ ਹੈ, ਉਹਦਾ ਲਿਖਿਆ ਹੈ ਤੇ ਉਹਦਾ ਸਰਨਾਮਾ ਹੈ ਦੀ ਬੇਅਰ, ਮਤਲਬ ਰਿੱਛ। ਉਹਦੇ ਵਿੱਚ ਇੱਕ ਬੇਵਾ, ਉਹਦਾ ਨਾਂ ਹੈ ਪਪੋਵਾ। ਉਹ ਕੋਈ 7 ਮਹੀਨੇ ਪਹਿਲੇ ਉਹਦਾ ਕਸਮ ਮਰ ਗਿਆ ਤੇ ਉਹਦੇ ਗਮ ਦੇ ਵਿੱਚ ਜਿਹੜਾ ਨਾ 7 ਮਹੀਨਿਆਂ 'ਚ ਫੂੜੀ ਪਾਈ ਬੈਠੀ ਹੈ। ਉਹ ਕਾਲੇ ਕੱਪੜੇ ਪਾਉਂਦੀ ਹੈ ਤੇ ਰੋਸ਼ਨੀ ਵਿੱਚ ਨਹੀਂ ਜਾਂਦੀ। ਬਸ ਉਹਨੇ ਆਪਣੇ ਆਪ ਨੂੰ 4 ਦੀਵਾਰਾਂ ਦੇ ਵਿੱਚ ਜਿਹੜਾ ਨਾ ਆਪਣੇ ਘਰ ਦੇ ਵਿੱਚ ਬੰਦ ਕਰ ਲਿਆ। ਉਹਦੀ ਫੋਟੋ ਕੱਢ ਕੇ ਰੋਜ਼ ਬਹਿ ਜਾਂਦੀ ਹੈ, ਵੈਣ ਕਰਦੀ ਹੈ ਤੇ ਫਿਰ ਉਹ ਰੋਜ਼ ਆਦੀ ਹੈ ਕਿ ਮੈਂ ਤੇਰੇ ਨਾਲ ਵਫਾ ਕਰਾਂ ਦੀ, ਤੂੰ ਕਬਰ 'ਚ ਮਰ ਗਿਆ ਤੇ ਮੈਂ ਇਹਨਾਂ ਦੀਵਾਰਾਂ 'ਚ ਮਰ ਗਈ ਹਾਂ, ਦੋਵੇਂ ਅਸੀਂ ਡੈਡ ਹਾਂ। ਅਤੇ ਉਹ ਇਸ ਨੂੰ ਬੜਾ ਇੱਕ ਜਿਹੜਾ ਨਾ ਉਹ ਜਜ਼ਬਾਤੀ ਅੰਦਾਜ਼ ਦੇ ਵਿੱਚ ਕਰਦੀ ਹੈ ਅਤੇ ਨਾਲ ਉਹ ਪੋਲੇ ਪੋਲੇ ਜਿਹੜਾ ਨਾ ਉਹਦੇ ਗਿਲੇ ਵੀ ਕੁੱਟੀ ਰੱਖਦੀ ਹੈ। ਉਹਦੇ ਖਸਮ ਦਾ ਨਾਂ ਹੈ ਨਿਕੋਲਾਈ ਮਿਹਾਲੋਵਿਚ। ਉਹਦੇ ਕੁਝ ਗਰੀਬ ਦੇ ਖੱਤ ਜਿਹੜੇ ਨਾ ਉਹਦੇ ਮਰਨੇ ਦੇ ਬਾਅਦ ਉਹ ਬੀਬੀ ਨੂੰ ਪਪੋਵਾ ਨੂੰ ਲੱਭ ਗਏ ਨੇ ਉਹਦੇ ਦਰਾਜ਼ਾਂ 'ਚੋਂ, ਅਤੇ ਨਾਲ ਉਹ ਰੋਜ਼ ਜਿਹੜਾ ਨਾ ਉਹਦੇ ਗਿਲੇ ਵੀ ਕੁੱਟਦੀ ਹੈ। ਆਦੀ ਤੂੰ ਮੇਰੇ ਨਾਲ ਬੇਵਫਾਈ ਕਰਦਾ ਰਿਹਾ। ਮਰਦ ਹੁੰਦੇ ਹੀ ਇੰਝ ਨੇ, ਅਤੇ ਮਰਦ ਬੇਵਫਾ ਨੇ ਅਤੇ ਮਰਦ ਚੀਟਰ ਨੇ। ਖੈਰ ਇਹ ਸਾਰੇ ਸੀਨ ਨੇ। ਉਹਦਾ ਇੱਕ ਨੌਕਰ ਹੈ ਲੂਕਾ, ਉਹ ਏਜਡ ਆਦਮੀ ਹੈ, ਫਾਦਰਲੀ ਫਿਗਰ ਹੈ ਉਹਦਾ। ਉਹਨੂੰ ਸੀਤਾ ਕਰਦਾ ਰਹਿੰਦਾ ਕਿ ਬੀਬੀ ਤੂੰ ਅਜੇ ਜਵਾਨ ਹੈ ਅਤੇ ਤੂੰ ਇੰਝ ਫੁੜੀ ਪਾ ਕੇ ਬਹਿ ਗਈ ਹੈ ਅਤੇ ਇੰਝ ਕੋਈ ਮਰਦਿਆਂ ਨਾਲ ਮਰ ਥੋੜ੍ਹੀ ਚਾਹੀਦਾ। ਉਹ ਦੱਸਦਾ ਵੀ ਮੇਰੀ ਬੀਵੀ ਮੋਈ ਹੋਈ ਅਤੇ ਮੈਂ ਮਹੀਨਾ ਇੱਕ ਉਹਦਾ ਅਫਸੋਸ ਕਰਕੇ ਅਤੇ ਫਿਰ ਮੈਂ ਆਪਣੀ ਜ਼ਿੰਦਗੀ ਅੱਗੋਂ ਸ਼ੁਰੂ ਕਰ ਦਿੱਤੀ ਅਤੇ ਤੂੰ ਵੀ ਆਪਣੀ ਜ਼ਿੰਦਗੀ ਸ਼ੁਰੂ ਕਰ। ਘੋੜਾ ਟੋਬੀ ਉਹਨਾਂ ਦੇ ਘੋੜੇ ਦਾ ਨਾਂ ਹੈ, ਜਿਹੜਾ ਮਰੂਮ ਸ਼ੋਰ ਦਾ। ਅਤੇ ਉਹਨਾਂ ਦਾ ਟੋਬੀ 'ਤੇ ਚੜ੍ਹਿਆ ਕਰ ਅਤੇ ਆਸ ਪਾਸ ਫਿਰ ਟੁਰ। ਬੜੇ ਖੂਬਸੂਰਤ ਆਸ ਪਾਸ ਪਿੰਡਾਂ ਦੇ ਵਿੱਚ ਜਿਹੜੇ ਨਾ ਉਹ ਲੋਕ ਮੌਜੂਦ ਨੇ, ਅਤੇ ਤੂੰ ਬਾਹਰ ਨਿਕਲ, ਤੈਨੂੰ ਕੋਈ ਨਾ ਕੋਈ ਕਿਸੇ ਨਾਲ ਤੇਰੀ ਕੋਈ ਇਜ਼ਹਾਰੇ ਮੁਹੱਬਤ, ਕੋਈ ਪਸੰਦੀਦਗੀ ਹੋ ਜਾਏਗੀ ਅਤੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ। ਉਹ ਆਦੀ ਹੈ ਨਹੀਂ ਬੁਢਿਆਈ ਦੀਆਂ ਮੇਰੇ ਨਾਲ ਗੱਲਾਂ ਨਾ ਕਰਿਆ ਕਰ। ਉਹ ਇੱਕ ਦਿਨ ਇੰਝ ਹੀ ਬੈਠੇ ਹੁੰਦੇ ਨੇ ਅਤੇ ਬੈਲ ਹੁੰਦੀ ਹੈ ਅਤੇ ਉਹ ਲੂਕਾ ਬਾਹਰੋਂ ਆਉਂਦਾ ਬੜਾ ਹਫਿਆ ਤਫਿਆ, ਅਤੇ ਉਹ ਆਪਣੀ ਮੈਡਮ ਨੂੰ ਪਪੋਵਾ ਨੂੰ ਦੱਸਦਾ ਵੀ ਬਾਹਰ ਇੱਕ ਬੰਦਾ ਆਇਆ ਅਤੇ ਉਹ ਤੈਨੂੰ ਮਿਲਣਾ ਚਾਹੁੰਦਾ। ਉਸ ਆਖਿਆ ਤੂੰ ਉਹਨੂੰ ਦੱਸਿਆ ਨਹੀਂ ਕਿ ਵੀ ਮੈਂ ਤਾਂ ਕਿਸੇ ਨਾਲ ਮਿਲਣਾ ਹੀ ਨਹੀਂ, ਹੁਣ ਮੈਂ ਤਾਂ ਆਪਣੇ ਆਪ ਨੂੰ ਮਾਰ ਲਿਆ। ਅਤੇ ਉਸ ਆਖਿਆ ਜੀ ਉਸ ਨੂੰ ਮੈਂ ਬਤੇਰਾ ਆਖਿਆ ਪਰ ਉਹ ਤਾਂ ਅੰਦਰ ਆ ਵੜਿਆ, ਉਹ ਤਾਂ ਨਾਲ ਦੇ ਕਮਰੇ 'ਚ ਬੈਠਾ ਡਾਇਨਿੰਗ ਰੂਮ 'ਚ। ਉਸ ਆਖਿਆ ਉਹ ਬੜਾ ਬੇਹਯਾ ਆਦਮੀ ਜਿਹੜਾ ਅੰਦਰ ਹੀ ਆ ਵੜਿਆ। ਉਸ ਆਖਿਆ ਚੱਲ ਠੀਕ ਹੈ, ਉਹਨੂੰ ਲਿਆ ਪੇਸ਼ ਕਰ। ਉਹ ਅੰਦਰ ਆਉਂਦਾ, ਇੱਕ ਖੂਬਸੂਰਤ ਹੈਂਡਸਮ ਬੰਦਾ ਹੁੰਦਾ ਅਤੇ ਉਹਦਾ ਨਾਂ ਹੈ ਲੈਫਟੀਨੈਂਟ ਸਮਰਨੋਫ। ਰਿਟਾਇਰਡ ਲੈਫਟੀਨੈਂਟ ਹੈ ਅਤੇ ਜ਼ਿਮੀਂਦਾਰ ਵੀ ਹੈ। ਅਤੇ ਉਹ ਅੰਦਰ ਆ ਜਾਂਦਾ ਅਤੇ ਉਹ ਆਉਂਦਿਆਂ ਉਹ ਬੀਬੀ ਨੂੰ ਹੀ ਨਾ ਪਾਦਾ ਕਿ ਤੇਰੇ ਮਰਹੂਮ ਸ਼ੋਹਰ ਨੇ ਮੇਰੇ ਕੋਲੋਂ ਕਰਜ਼ਾ ਲਿਆ 1200 ਰੂਬਲ, ਅਤੇ ਉਹ ਮੇਰੇ ਆਪਣੇ ਉੱਤੇ ਕੁਝ ਕਰਜ਼ਾ, ਮੈਂ ਉਹ ਕੱਲ੍ਹ ਲਾਉਣਾ। ਮੇਰੇ ਕਰਜ਼ ਖਾਵਾਂ ਨੇ ਕੱਲ੍ਹ ਮੇਰੇ ਕੋਲ ਆਉਣਾ ਅਤੇ ਮੈਨੂੰ ਹੁਣੇ ਪੈਰਾਂ 'ਤੇ ਪੈਸੇ ਦੇ 1200 ਰੂਬਲ ਮੈਨੂੰ ਦੇ ਅਤੇ ਮੈਂ ਜਾਵਾਂ। ਉਹ ਬੀਬੀ ਆਦੀ ਹੈ ਬੜਾ ਤੂੰ ਬੇਹਯਾ ਆਦਮੀ ਹੈ ਵੀ ਮੈਂ ਇੱਥੇ ਗਮ ਦੇ ਵਿੱਚ ਬੈਠੀ ਹਾਂ ਅਤੇ ਤੈਨੂੰ ਆਪਣੇ ਕਰਜ਼ੇ ਦੀਆਂ ਪੈਸੇ ਦੀਆਂ ਗੱਲਾਂ ਸੁਝਦੀਆਂ ਪਈਆਂ। ਉਂਝ ਵੀ ਮੇਰਾ ਮੈਨੇਜਰ ਛੁੱਟੀ 'ਤੇ ਗਏ ਆ ਅਤੇ ਉਹ ਆਏ ਅਤੇ ਫਿਰ ਉਹ ਤੈਨੂੰ ਵਾਪਸ ਦੇ ਛੱਡ ਸੀ ਅਤੇ ਤੂੰ ਅਜੇ ਜਾ। ਉਹਨੇ ਆਖਿਆ ਨਾ ਮੈਂ ਨਾ ਜਾਂਦਾ, ਮੈਂ ਤਾਂ ਹੁਣੇ ਪੈਸੇ ਦੇ।
नहीं तो मैं इत्थे पिया। उस आख्या जे 2 दिन ना आवे, उन्हें आख्या जे 2 दिन नहीं, हफ्ता नहीं, साल भी रहना पिया तो मैं इत्थे हुण तेरा मेहमान हाँ, तेरे कोल ही हाँ। बीबी बड़ी परेशान हुंदी है। वो खैर ਉੱਚਾ ਬੋਲਣ ਲੱਗ ਪੈਂਦੇ ਨੇ ਦੋਵੇਂ ਇੱਕ ਦੂਜੇ ਦੇ ਨਾਲ ਤੇ ਰੌਲਾ ਮਚਾਉਂਦੇ ਨੇ। ਅਖੀਰ ਗੱਲ ਇੱਥੇ ਮੁੱਕਦੀ ਹੈ ਕਿ ਵੀ ਇੱਕ ਦੂਜੇ ਨੂੰ ਮਾਰਨ ਤੇ ਆ ਜਾਂਦੇ ਨੇ। ਉਹ ਬੀਬੀ ਆਪਣੇ ਜਿਹੜਾ ਨਾ ਮਰਹੂਮ ਸ਼ੌਹਰ ਦੇ 2 ਪਿਸਤੌਲ ਕੱਢ ਕੇ ਲੈ ਆਉਂਦੀ। ਉਹ ਉਹਨਾਂ ਦੀ ਕਿ ਤੇਰੇ ਨਾਲ ਮੈਂ ਜਿਹੜਾ ਨਾ, ਉਹ ਜਿਵੇਂ ਪੁਰਾਣੇ ਉਹ ਲੜਦੇ ਸਨ ਨਾ ਆਮਣੇ ਸਾਹਮਣੇ ਗੰਨਾਂ ਦੇ ਨਾਲ ਡੁਐਲ, ਉਸ ਆਖੇ ਤੇਰਾ ਮੇਰਾ ਡੁਐਲ ਹੋਏਗਾ ਤੇ ਫਿਰ ਜਿਹੜਾ ਬਚੇ ਦਾ ਉਹ ਵਿਨਰ ਹੈ। ਉਹ ਖੈਰ ਜਨਾਬ ਉਹ ਅੱਛਾ ਉਹ ਪਿਸਤੌਲ ਲੈ ਕੇ ਆਉਂਦੀ ਹੈ ਨਾ ਤੇ ਉਹ ਸਮਰਨੋਫ ਨੂੰ ਆਖਦੀ ਹੈ ਕਿ ਵੀ ਮੈਨੂੰ ਤੇ ਚਲਾਉਣਾ ਨਹੀਂ ਆਉਂਦਾ ਤੇ ਇਹ ਜਿਹੜਾ ਨਾ ਮੈਂ ਤੇਰੇ ਸਿਰ 'ਚ ਮੈਂ ਗੋਲੀ ਮਾਰਨੀ ਹੈ ਤੇ ਮੈਨੂੰ ਸਿਖਾ। ਉਹ ਚੂੰਕਿ ਉਹ ਸਾਬਕਾ ਫੌਜੀ ਅਫਸਰ ਹੁੰਦਾ ਤੇ ਉਹ ਸਾਰੀਆਂ ਮਸ਼ੀਨਾਂ ਚਲਾਉਣਾ ਜਾਣਦਾ ਚੰਗੀ ਤਰ੍ਹਾਂ। ਉਹ ਜਿਹੜਾ ਨਾ ਪਿਸਤੌਲ ਚਲਾਉਣੀ ਸਿਖਾਉਣ ਲੱਗ ਪੈਂਦਾ। ਅੱਛਾ ਉਸ ਤੋਂ ਪਹਿਲੇ ਦੋਵੇਂ ਇੱਕ ਦੂਜੇ ਦੀ ਬੜੀਆਂ ਬਦਖੂਈਆਂ ਕਰਦੇ ਨੇ, ਬੜਾ ਇੱਕ ਦੂਜੇ ਨੂੰ ਬੁਰਾ ਭਲਾ ਆਖਦੇ ਨੇ। ਉਹ ਆਖਦੀ ਹੈ ਕਿ ਵੀ ਮੈਂ ਤੇ ਫੂੜੀ ਪਾਈ ਹੈ ਤੇ ਮੈਂ ਤੇ ਸਾਰੀ ਉਮਰ ਜਿਹੜਾ ਨਾ ਉਹ ਇਸ ਬੰਦੇ ਦੇ ਗਮ ਦੇ ਵਿੱਚ ਗੁਜ਼ਾਰ ਦੇਣੀ ਹੈ ਤੇ ਮੈਂ ਜਿਉਂਦੇ ਜਾਨੇ ਆਪਣੇ ਆਪ ਨੂੰ ਮਾਰ ਲਿਆ। ਤੇ ਉਹ ਜਿਹੜਾ ਸਮਰਨੋਫ ਹੈ ਉਸ 'ਤੇ ਹੱਸਦਾ ਵਾ, ਆਖਦਾ ਮੈਂ ਬੜੀਆਂ ਔਰਤਾਂ ਵੇਖੀਆਂ ਨੇ, ਤੁਸੀਂ ਸਾਰੀਆਂ ਫਰਾਡ ਹੁੰਦੀਆਂ ਹੋ, ਤੁਸੀਂ ਮਗਰੂਰ ਔਰ ਮੁਨਾਫਕ ਹੋ, ਤੁਸੀਂ ਸਾਰਾ ਤਸੰਨੋ ਔਰ ਬਨਾਵਟ ਬਣਾਈ ਹੈ, ਖਲੂਸ ਨਾਂ ਦੀ ਕੋਈ ਸ਼ੈ ਨਹੀਂ ਤੁਹਾਡੇ ਵਿੱਚ। ਤੇ ਉਹ ਨਾਦੀ ਹੈ ਕਿ ਵੀ ਨਹੀਂ ਮਰਦ ਜਿਹੜਾ ਉਹ ਚੀਟਰ ਹੁੰਦਾ। ਜਿਵੇਂ ਮੇਰਾ ਖਾਵਤ ਜਿਹੜਾ ਮੈਂ ਸਾਰੀ ਉਮਰ ਉਹਦੇ ਨਾਲ ਵਫਾ ਕੀਤੀ ਤੇ ਉਹ ਮੇਰੀ ਅੱਖੀਂ ਦੇ ਸਾਹਮਣੇ ਹੀ ਨਾ ਬੇਵਫਾਈ ਕਰਦਾ ਰਿਹਾ ਤੇ ਉਹ ਹਰ ਵੀਕਐਂਡ 'ਤੇ ਉਹ ਗਾਇਬ ਹੋ ਜਾਂਦਾ ਤੇ ਇਤਨੇ ਉਹਦੇ ਲੈਟਰ ਬਾਅਦ ਦੇ ਵਿੱਚ ਮੈਨੂੰ ਲੱਭੇ ਨੇ ਤੇ ਉਹ ਇਤਨੀਆਂ ਔਰਤਾਂ ਦੇ ਨਾਲ ਉਹਦੇ ਨਾਜਾਇਜ਼ ਤਾਲੁਕਾਤ ਹੈ ਦਿਸ ਐਂਡ ਦੈਟ। ਉਹ ਇੰਝ ਕਰਕੇ ਨਾ ਤੇ ਉਹ ਆਖਦਾ ਕਿ ਲੈ ਇਹ ਚੰਗਾ ਕੰਮ ਹੈ, ਸੋਹਣਾ ਕਾਲਾ ਸੂਟ ਪਾ ਕੇ ਤੇ ਪੂਰਾ ਮੇਕਅਪ ਕਰਕੇ ਰੋਜ਼ ਤੂੰ ਬਹਿ ਜਾਂਦੀ ਹੈ, ਇਹ ਤੂੰ ਉਹਦਾ ਵਹਿਣ ਕਰਨੀ ਹੈ ਵੀ ਇਹ ਤੂੰ ਉਹਦਾ ਅਫਸੋਸ ਵੀ ਕਰਦੀ ਹੈ। ਤੂੰ ਤੇ ਆਪਣੇ ਆਪ ਨੂੰ ਬਣਾਈ ਹੈ ਕਿ ਜੀ ਲੋਕੀ ਜਿਹੜਾ ਉਹ ਲੰਘਦੇ ਵੜਦੇ ਮੇਰੀ ਸ਼ੋਹਰਤ ਹੋਏ ਕਿ ਅੰਦਰ ਇਹ ਖੂਬਸੂਰਤ ਹਸੀਨਾ ਬੈਠੀ ਹੈ ਕਾਲੇ ਕੱਪੜੇ ਪਾ ਕੇ ਤੇ ਮੇਰਾ ਨਾਂ ਬਣੇ ਤੇ ਮੇਰੀ ਸ਼ੋਹਰਤ ਹੋਏ ਤੇ ਸਾਰਾ ਕੁਝ ਤੂੰ ਆਪਣਾ ਨਾਂ ਬਣਾਉਣ ਵਾਸਤੇ ਵੀ ਕਰਦੀ ਹੈ। ਉਹ ਖੈਰ ਜਨਾਬ ਏਡਾ ਦੂਰ ਦਰਾਜ਼ ਹੁੰਦਿਆਂ ਉਹ ਜਦੋਂ ਇੱਕ ਦੂਜੇ ਨੂੰ ਮਾਰਨ ਤੇ ਆ ਜਾਂਦੇ ਨੇ ਤੇ ਉਹ ਪਿਸਤੌਲ ਸਿਖਾਉਂਦਿਆਂ ਇੱਕਦਮ ਉਹਨਾਂ ਦੀਆਂ ਜਨਾਬ ਉਹ ਫੀਲਿੰਗਸ ਜਿਹੜੀਆਂ ਨੇ ਉਹ ਯੂ ਟਰਨ ਲੈ ਜਾਂਦੀਆਂ, ਚੇਂਜ ਹੋ ਜਾਂਦੀਆਂ ਨੇ। ਉਹ ਇੱਕਦਮ ਸਮਰਨੋਫ ਗੋਡਿਆਂ ਭਾਰ ਬਹਿ ਜਾਂਦਾ ਤੇ ਉਹਨਾਂ ਦਾ ਕਿ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ। ਉਹਨਾਂ ਦਾ ਮੈਂ 12 ਔਰਤਾਂ ਨਾਲ ਪਿਆਰ ਕੀਤਾ ਤੇ 9 ਨੇ ਮੈਨੂੰ ਰਿਫਿਊਜ਼ ਕਰ ਦਿੱਤਾ, ਲੇਕਿਨ ਇਹੋ ਜਿਹੀ ਮੁਹੱਬਤ ਮੈਨੂੰ ਕਦੀ ਕਿਸੇ ਨਾਲ ਨਹੀਂ ਹੋਈ ਤੇ ਮੈਂ ਤੇਰੇ ਨਾਲ ਪਿਆਰ ਕਰਦਾ ਤੇ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ। ਉਹ ਉਹਨਾਂ ਦੀ ਦਫਾ ਹੋ ਜਾ, ਨਿਕਲ ਜਾਏ ਇੱਥੋਂ। ਉਹ ਜਾਣ ਲੱਗਦਾ, ਫਿਰ ਕਹਿੰਦੀ ਹੈ ਨਹੀਂ ਵਾਪਸ ਆ, ਫਿਰ ਵਾਪਸ ਆਉਂਦਾ, ਫਿਰ ਉਹਨਾਂ ਦੀ ਹੈ ਨਹੀਂ। ਉਹ 3-4 ਵਾਰੀ ਇੰਝ ਹੀ ਕਰਦੀ ਹੈ। ਉਹ ਬਾਹਰ ਨਿਕਲਦਾ, ਫਿਰ ਉਹ ਆ ਜਾਂਦਾ ਤੇ ਅਖੀਰ ਜਿਹੜਾ ਨਾ ਉਹ ਲੂਕਾ ਜਦੋਂ ਸ਼ੋਰ ਸ਼ਰਾਬਾ ਸੁਣ ਕੇ ਕਮਰੇ 'ਚ ਆਉਂਦਾ ਕਿ ਪਤਾ ਨਹੀਂ ਕੀ ਹੋ ਗਿਆ, ਜਾ ਕੇ ਬਚਾਵਾਂ ਆਪਣੀ ਮੈਡਮ ਨੂੰ ਤੇ ਉਹ ਦੋਵੇਂ ਅੱਗੇ ਜਨਾਬ ਜੱਫੀ ਪਾ ਕੇ ਤੇ ਇੱਕ ਦੂਜੇ ਨੂੰ ਕਿਸ ਕਰ ਰਹੇ ਹੁੰਦੇ ਨੇ। ਇੱਥੇ ਡਰਾਮਾ ਮੁੱਕ ਜਾਂਦਾ ਤੇ ਇਹ ਮਤਲਬ ਇੱਕ ਇਹਨਾਂ ਦਿਨ ਡਰਾਮੇ ਦੀ ਟਰਮ ਵਿੱਚ ਇਹਨਾਂ ਦਿਨ ਫਾਰਸੀਕਲ ਡਰਾਮਾ ਇੱਕ ਜੇ ਫਾਰਸੀਕਲ ਹੁੰਦਾ ਜਿਹਦੇ ਬੜਾ ਨੋਇਜ਼ੀ ਬੋਇਸਟਰਸ ਐਂਡ ਵੋਸੀਫਰਸ ਹੋਵੇ, ਮਤਲਬ ਸ਼ੋਰ ਸ਼ਰਾਬੇ ਵਾਲਾ ਬੜਾ ਹੰਗਾਮਾ ਖੇਜ਼ ਕਿਸਮ ਦੀ ਜਿਹੜੀ ਇਹਨਾਂ ਸਾਰੀ ਚੀਜ਼ਾਂ ਹੁੰਦੀਆਂ ਨੇ ਤੇ ਬਿਲ ਆਖਰ ਉਹਦੇ ਵਿੱਚੋਂ ਚੀਜ਼ ਜਿਹੜੀ ਕੀ ਨਿਕਲੀ ਗਈ ਉਹਨਾਂ ਨੂੰ ਉਹ ਨਫ਼ਰਤ ਕਰਦਿਆਂ ਬਾਹਮ ਪਿਆਰ ਹੋ ਗਿਆ। ਇੱਥੇ ਡਰਾਮਾ ਮੁੱਕਦਾ ਜੀ। ਇਹਨੂੰ ਅਸੀਂ ਇੱਕ ਟ੍ਰੈਜਿਕ ਕਾਮੇਡੀ ਵੀ ਕਹਿ ਸਕਦੇ ਹਾਂ। ਟ੍ਰੈਜਡੀ ਉਹ ਹੁੰਦੀ ਹੈ ਜਿਹਦੇ ਵਿੱਚ ਜਿਹੜਾ
ਇੱਕ ਗਮ ਦਾ ਤਾਸਰ ਜਿਹੜਾ ਨਾ, ਉਹ ਜਿਹੜਾ ਇੱਕ ਮੇਨ ਕੈਰੈਕਟਰ ਹੁੰਦਾ ਉਹਦੇ ਵਿੱਚ ਅਸੀਂ ਫੀਲ ਕਰਨੇ ਆ ਕਿ ਬੜਾ ਉਹ ਗਰੀਫ ਦੇ ਵਿੱਚੋਂ ਗੁਜ਼ਰ ਰਿਹਾ, ਗਮ 'ਚੋਂ ਗੁਜ਼ਰ ਰਿਹਾ। ਅਤੇ ਸ਼ੁਰੂ ਇੰਝ ਹੀ ਹੁੰਦਾ ਕਿ ਬੀਬੀ ਜਿਹੜੀ ਉਹ 7 ਮਹੀਨਿਆਂ 'ਚੋਂ ਉਹ ਇੱਕ ਗਮਜ਼ਦਾ ਕਿਰਦਾਰ ਹੈ, ਉਹਦਾ ਸ਼ੌਹਰ ਮਰ ਗਿਆ ਅਤੇ ਉਹ ਉਹਦੇ ਗਮ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੀ ਹੈ। ਅਤੇ ਉਹ ਕਾਮੇਡੀ ਇਹਦੇ ਵਿੱਚ ਇਹ ਹੋ ਜਾਂਦੀ ਹੈ ਕਿ ਜਿਹੜਾ ਬੰਦਾ ਹੁੰਦਾ ਜਿਹੜਾ ਆ ਕੇ ਉਹਦੇ ਨਾਲ ਸ਼ੁਰੂ ਦੇ ਵਿੱਚ ਉਹ ਲੜਾਈ ਪੜਾਈ ਸ਼ੁਰੂ ਹੁੰਦੀ ਹੈ ਅਤੇ ਫਿਰ ਆਲ ਆਫ ਅ ਸਡਨ ਜਿਹੜਾ ਉਹ ਪਿਆਰ ਹੋ ਜਾਂਦਾ। एक मज़ाहिया जिहा और फनी जिहा ड्रामा अच्छा लगा, हल्का फुल्का। ਲਓ ਜੀ, ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਨਾਲ। ਆਪਣਾ ਅਤੇ ਆਪਣੇ ਆਲੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰੱਬ ਰਾਖਾ।